बिस्मिल्लाहिर्रहमानिर्रहीम। अज असी जी फैज़पुर खुर्द मौजूद हाँ तो हाजी फकीर असर अंसारी फैज़पुरी मां बोली पंजाबी के बड़े बड़े सेवक 300 तो वध किताबां के लिखारी ने और आपने सारी हजाती पंजाबी जुबान लिए काम किया है। थोड़ा अरसा पहला थोड़ा चिर होया आपने पुराने पाक की नसरी ते मंजूम तफसीर की असलिल बयान छप गई है जी जी ते 30 पारे वो सारी तफसीर मौजूद है मार्केट दे विच ते लोकाई तक पहुँच गई है। अगे भी आप काम कर रहे हैं हदीस शरीफ के हवाले नाल और ओदा भी तर्जमा जारी है बुखारी और मुस्लिम का। बुखारी शरीफ और मुस्लिम शरीफ के उत्ते आपका काम जारी है तो इंशाअल्लाह वो भी तोड़ चढ़ेगा और लोकाई तक पहुँचेगा। अज असीं इन्हां नूं किताब हरफे ज़ाहिर मुहम्मद ज़ाहिर भट्टी होरां दे कालमां दा मजमूआ है जिहदे विच उन्होंने पंजाब और पंजाबी के मुद्दे बयान किए हैं उर्दू अखबारों के विच कालम लिख के ते ये आज साहब इहदे हवाले नाल गल करन। बिस्मिल्लाहिर्रहमानिर्रहीम। बहुत दिल खुश होया जनाब हज़रत हसनैन भट्टी साहब मेरे को तशरीफ ले आए ने। फिर नौजवान गभरू आसम पंजाबी इंजीनियर जड़े ने वो तशरीफ ले आए ने और हरफे ज़ाहिर भाई मोहम्मद ज़ाहिर भट्टी साहब और की किताब अता की है मेरे बेटे अब्दुल जब्बार नूं भी और मेरे पुत्रे मुनीब असद नूं भी फिर जनाब एक मैनू अता की है। ये तो खजाने दे चलते हैं। कालम लिखना बड़ा मुश्किल है जी। हालात हाजरा के उत्ते तहरीर लिखनी बड़ी गल है और अल्लाह पाक ने साडे मोहम्मद ज़ाहिर भट्टी होरां नूं तौफीक अता की है और इन्नी खूबसूरत किताब यदी जिल्द बड़ी प्यारी है कागज़ बड़ा अच्छा लगा है और फिर कमाल कर छड़ी है जी। नए आबी खैर की ज़रूरत तो काला बाग डैम की अमीयत उत्ते उन्होंने कालम लिखा है। फिर अगे अखबारों के नाँ है ने कि वो किहड़ी अखबार वे किहड़ी तारीख में छपी। ये बड़ा वड्डा खजाना है तो ये आम बंदियां नूं दे रहा है तो आम बंदे पेंडू जाए ਇਹਦਾ ਹਰਫ ਆਹਾਂ ਪੜ੍ਹਨਾ ਹੈ ਅਤੇ ਸੁਣਾਉਣਾ ਹੈ ਅਤੇ ਹੇਠਾਂ ਬਹਿ ਕੇ ਬੋੜਾਂ ਦੀਆਂ ਛਾਵਾਂ ਦੇ ਜਾਂ ਫਿਰ ਪੈਲੀਆਂ ਦੀਆਂ ਵੱਟਾਂ 'ਤੇ ਬਹਿ ਕੇ ਕਿਤਾਬ ਫੜ ਕੇ ਮੈਂ ਸਾਰੀ ਸੁਣਾਵਾਂ ਕਰਾਂਗਾ ਅਤੇ ਭਾਈ ਮੁਹੰਮਦ ਜ਼ਾਹਿਰ ਹੋਰਾਂ ਨੂੰ ਲੱਖਾਂ ਮੁਬਾਰਕਾਂ ਹੋਣ ਅਤੇ ਆਪ ਦਾ ਚਿਹਰਾ ਅਕਦਸ ਮੈਂ ਵੇਖਿਆ ਹੈ ਸਾਡੇ ਹਸਨੈਨ ਭੱਟੀ ਹੋਰਾਂ ਨਾਲ ਹੀ ਮਿਲਦੇ ਨੇ ਭਰਾ ਜੋ ਹੋਏ ਇੱਕ ਟਾਹਣੀ ਦੇ ਉੱਤੇ ਫੁੱਲ ਖਿੜਦੇ ਨੇ ਇਕੱਠੇ 5-6 ਉਹ ਫੁੱਲ ਜਿਹੜੇ ਨੇ ਇੱਕ ਟਾਹਣੀ ਦੇ ਹੁੰਦੇ ਨੇ ਅਤੇ ਭਰਾ ਵੀ ਬਾਪ ਦੀ ਟਾਹਣੀ ਉੱਤੇ ਪਰਵਰਿਸ਼ ਪਾਉਂਦੇ ਨੇ ਦੁਨੀਆ ਦੇ ਉੱਤੇ ਤਸ਼ਰੀਫ ਲਿਆਉਂਦੇ ਨੇ। ਹੇਠਾਂ ਮੇਰੀ ਬੇਟੀ ਡਾਕਟਰ ਸ਼ੁਗਰਾ ਸਦਫ ਰੂਹਾਨੀ ਬੇਟੀ ਹੈ ਮੇਰੀ। ਇਹਨਾਂ ਨੇ ਵੀ ਲਿਖਿਆ ਹੈ ਇਹ ਪਲਾਸ ਦੇ ਡਾਇਰੈਕਟਰ ਰਹੇ ਨੇ ਰਿਟਾਇਰ ਹੋ ਗਏ ਨੇ। ਇਹਨਾਂ ਦੀ ਜਗ੍ਹਾ 'ਤੇ ਹੋਰ ਬੀਬੀ ਹੁਣ ਆ ਗਈ। ਇਹ ਦੁਨੀਆ ਦੇ ਕਾਰੋਬਾਰ ਚੱਲਦੇ ਰਹੇ ਇਵੇਂ ਹੀ ਕੋਈ ਆ ਗਿਆ ਕੋਈ ਚਲਾ ਗਿਆ ਕੋਈ ਵਿਆਹ ਆ ਗਿਆ ਕੋਈ ਵਿਆਹ ਦੇ ਕਾਬਲ ਹੋ ਗਿਆ ਜਿਵੇਂ ਮਨੀਬ ਸਾਡੇ ਦਾ ਅੱਗੇ ਵਿਆਹ ਹੋਣਾ ਰਿਹਾ ਹੈ ਅਤੇ ਤਿਆਰੀ ਹੁੰਦੀ ਰਹਿਣੀ ਹੈ ਦੁਨੀਆ 'ਤੇ। ਕਿਤਾਬਾਂ ਵੀ ਛਪਦੀਆਂ ਰਹਿਣੀਆਂ ਨੇ। ਕਿਤਾਬਾਂ ਇੱਕ ਬੰਦਾ ਲਿਖਦਾ ਹੈ ਫਿਰ ਦੂਜਾ ਅੱਲਾਹ ਤਾਲਾ ਨੇ ਤਿਆਰ ਕੀਤਾ ਹੁੰਦਾ ਹੈ ਉਹਦਾ ਮੌਜ਼ੂ ਹੋਰ ਹੋ ਜਾਂਦਾ ਹੈ। ਸਾਡੇ ਮੁਹੰਮਦ ਜ਼ਾਹਿਰ ਸਾਹਿਬ ਜਿਹੜੇ ਨੇ ਭੱਟੀ ਸਾਹਿਬ ਇਹਨਾਂ ਦਾ ਮੌਜ਼ੂ ਹੈਗਾ ਹੈ ਹਰਫੇ ਜ਼ਾਹਿਰ ਆਪ ਨੇ ਜੋ ਲਿਖਿਆ ਹੈ ਸੁਬਹਾਨ ਅੱਲਾਹ ਮਾਸ਼ਾ ਅੱਲਾਹ। ਇਹ ਤਰਤੀਬ ਹੈ। ਇਹ ਫਿਰ ਮੀਆਂ ਆਸਫ ਅਲੀ ਸਾਹਿਬ ਜਿਹੜੇ ਨੇ ਚੇਅਰਮੈਨ ਪੰਜਾਬੀ ਪ੍ਰਚਾਰ ਪਬਲੀਕੇਸ਼ਨ ਲਾਹੌਰ ਦੇ ਉਹਨਾਂ ਦਾ ਬੜਾ ਸੋਹਣਾ ਹਵਾਲਾ ਹੈ। ਸ਼ੁਰੂ ਵਿੱਚ ਉਹਨਾਂ ਦੀ ਗੱਲਬਾਤ ਹੈ ਅੱਗੇ ਤਰਤੀਬ ਦੇ ਵਿੱਚ ਦੱਸਿਆ ਗਿਆ ਹੈ ਪੂਰਾ ਜਨਾਬ ਖਾਕਾ ਜਿਹੜਾ ਹੈ ਤਰਤੀਬ ਦੇ ਵਿੱਚ ਪੜ੍ਹਿਆ ਪਤਾ ਲੱਗ ਜਾਂਦਾ ਹੈ ਕਿ ਆਪ ਨੇ ਕਿੰਨੀ ਮਿਹਨਤ ਕੀਤੀ। ਸੜਕਾਂ ਦੀ ਤਾਮੀਰ ਨਾਕਸ ਦੇ ਬਾਰੇ ਦੱਸਿਆ ਹੈ। ਪੰਜਾਬੀ ਜ਼ਬਾਨ ਦਾ ਸਰਕਾਰੀ ਲਹਿਜਾ ਸਰਾਇਕੀ ਲਹਿਜਾ ਅਤੇ ਨਵੇਂ ਸੂਬਿਆਂ ਦੀ ਸਿਆਸਤ ਦੱਸੀ ਹੈ। ਬੜਾ ਕੁਝ ਹੈ ਜੀ। ਇਹਦੇ ਇਲਾਵਾ ਜਨਾਬ ਪੰਜਾਬੀ ਜ਼ਬਾਨ ਅਤੇ ਸ਼ਫਕਤ ਤਨਵੀਰ ਮਿਰਜ਼ਾ ਦੇ ਬਾਰੇ ਕਾਲਮ ਹੈ। ਇਹ ਡਾਨ ਅਖਬਾਰ ਅੰਗਰੇਜ਼ੀ ਦੇ ਐਡੀਟਰ ਹੈਗੇ ਹਨ। ਅਮਰੋਜ਼ ਦੇ ਐਡੀਟਰ ਸਨ। ਬੜਾ ਇਹਨਾਂ ਨੇ ਮੈਨੂੰ ਵੀ ਨਵਾਜ਼ਿਆ ਹੈ। ਮੇਰੇ ਦੇ ਮਜ਼ਮੂਨ ਲਿਖ ਕੇ ਅਮਰੋਜ਼ ਵਿੱਚ ਛਾਪਿਆ ਅਤੇ ਸ਼ਾਹ ਹੁਸੈਨ ਦੇ ਕਬੀਲੇ ਦਾ ਬੰਦਾ ਉਹ ਮਜ਼ਮੂਨ ਫਿਰ ਗੌਰਮੈਂਟ ਕਾਲਜ ਜਿਹੜਾ ਹੈ ਉਹਦੇ ਰਾਵੀ ਰਸਾਲੇ ਵਿੱਚ ਛਪਿਆ। 50 ਸਾਲਾ ਜਿਹੜਾ ਜੂਬਲੀ ਮਨਾਈ ਜਾਂਦੀ ਹੈ ਨਾ ਉਹਦੇ ਵਿੱਚ ਛਪਿਆ ਅਤੇ ਇਹ ਬੜਾ ਨਵਾਜ਼ਿਆ ਹੈ ਉਹਨਾਂ ਨੇ। ਉਹਨਾਂ ਦਾ ਵੀ ਹਵਾਲਾ ਭੱਟੀ ਸਾਹਿਬ ਹੋਰਾਂ ਦਿੱਤਾ ਹੈ
ਫਿਰ ਅਸਲੇ ਦੇ ਉੱਤੇ ਮੁਕੰਮਲ ਪਾਬੰਦੀ ਦੀ ਲੋੜ ਹੈ। ਸ਼ਾਦੀਆਂ ਦੇ ਉੱਤੇ ਜ਼ਖਮੀ ਹੋ ਜਾਂਦੇ ਨੇ ਫੈਰਿੰਗਾਂ ਵਿੱਚ, ਐਵੇਂ ਵਿਖਾਲੇ ਲਈ ਹੱਥ ਲੱਗ ਜਾਂਦਾ ਹੈ ਤੇ ਉਹ ਪਿਸਤੌਲ 'ਚ ਹੱਥ ਜਿਹੜਾ ਹੈ ਲੱਗਦਾ ਹੈ, ਚੱਲ ਜਾਂਦਾ ਹੈ। ਅੱਗੇ ਜਨਾਬ ਜਨਰਲ ਮੁਸ਼ਰਫ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਉਹਨਾਂ ਨੇ ਵੀ ਦੱਸਿਆ ਹੈ ਜੀ, ਬੜਾ ਕੁਝ ਇਹ ਖਜ਼ਾਨਾ ਹੈ ਪੰਜਾਬ ਵਿੱਚ। ਪੰਜਾਬੀ ਕਿਉਂ ਜ਼ਰੂਰੀ ਹੈ ਕਿ ਹਰ ਮੁਲਕ ਦੀ ਜਿਹੜੀ ਜ਼ਬਾਨ ਹੈ ਉਹ ਮਾਦਰੀ ਹੁੰਦੀ ਹੈ। ਬੱਚਾ ਜੰਮਦਿਆਂ ਹੀ ਉਹਦੇ ਵਿੱਚ ਗੱਲਾਂ ਕਰਦਾ ਹੈ ਮਾਂ ਨਾਲ, ਮਾਂ ਉਹਨੂੰ ਲੋਰੀਆਂ ਸੁਣਾਉਂਦੀ ਹੈ ਅਤੇ ਉਹ ਬੜੀ ਜ਼ਰੂਰੀ ਹੁੰਦੀ ਹੈ ਪੜ੍ਹਾਈ ਜਾਵੇ ਕਾਲਜਾਂ ਵਿੱਚ, ਸਕੂਲਾਂ ਦੇ ਵਿੱਚ, ਘਰਾਂ ਦੇ ਵਿੱਚ। ਸਾਡੇ ਸੂਫੀਆਂ ਨੇ ਪੰਜਾਬੀ ਜ਼ਬਾਨ ਨੂੰ ਜ਼ਿੰਦਾ ਰੱਖਿਆ ਹੈ ਅਤੇ ਅੱਜ ਸਾਡੇ ਮੁਹੰਮਦ ਜ਼ਾਹਿਰ ਭੱਟੀ ਉਹਨਾਂ ਦੇ ਭਾਈ ਜਨਾਬ ਹਸਨੈਨ ਭੱਟੀ ਇਹਦੇ ਲਈ ਬੜਾ ਕੁਝ ਕਰ ਰਹੇ ਨੇ। ਕੀਮਤੀ ਪੈਟਰੋਲ ਲਾ ਕੇ ਬੰਦਿਆਂ ਨੂੰ ਮਿਲਦੇ ਨੇ, ਵਕਤ ਇੱਕ ਇੱਕ ਲਮਹਾ, ਇੱਕ ਇੱਕ ਸਾਇਤ ਇਹਨਾਂ ਦੀ ਬੜੀ ਕੀਮਤੀ ਹੈ, ਉਹ ਜਨਾਬ ਖਰਚ ਕਰਦੇ ਨੇ। ਫਿਰ ਸਾਡਾ ਨੌਜਵਾਨ ਇੰਜੀਨੀਅਰ ਆਸਮ ਸਾਹਿਬ ਪੰਜਾਬੀ, ਉਹਨਾਂ ਨੂੰ ਵੀ ਖੇਚਲ ਪੈਂਦੀ ਹੈ। ਅੱਲਾਹ ਪਾਕ ਇਹਨਾਂ ਨੂੰ ਅਜਰ ਅਤਾ ਕਰੇ, ਆਪਣੀ ਰਹਿਮਤ ਦੇ ਨਾਲ ਨਵਾਜ਼ੇ। ਇਹ ਅਰਸਲਾਨ ਅਜ਼ੀਮ ਤੇ ਜਨਾਬੇ ਅਲੀ ਮੁਹੰਮਦ ਮੁਕਰਮ ਸਾਹਿਬ, ਇਹ ਤੇ ਫੁੱਲਾਂ ਦੇ ਵਿੱਚ ਫੁੱਲ ਬਣੇ ਨੇ। ਇਹ ਜਨਾਬ ਆਪਣਾ ਪਿੰਡ ਚਾਹ ਕਸ਼ਮੀਰੀਆਂ ਨੰਦੀਪੁਰ। ਇਹ ਨੰਦੀਪੁਰ ਦਾ ਖੇਤ ਨੇ, ਬੜੀ ਸੋਹਣੀ ਜਗ੍ਹਾ ਹੈ ਜੀ। ਇਹ ਉੱਥੇ ਮਕਾਨ ਹੈ ਬਾਈ, ਮਾਸ਼ਾਅੱਲਾ। ਨੰਦੀਪੁਰ ਮੈਂ ਗਿਆ ਜੀ, ਅੰਸਾਰੀ ਸਾਹਿਬ ਹਨ ਉੱਥੋਂ ਦੇ, ਇੱਕ ਨੰਦੀਪੁਰ ਦੇ ਵਿੱਚ ਕੰਮ ਕਰਦੇ ਹਨ, ਉਹਨਾਂ ਮੈਨੂੰ ਦਾਵਤ ਦਿੱਤੀ। ਬੜਾ ਖੂਬਸੂਰਤ ਇਲਾਕਾ ਹੈ ਔਰ ਬੰਦਿਆਂ ਦੇ ਨਾਲ ਇਹ ਸਜਿਆ ਹੈ। ਔਰ ਅੰਦਰ ਇਹ ਜਿਹੜੀ ਕਿਤਾਬ ਦੇ ਅੰਦਰਲੀ ਫੋਟੋ ਹੈ ਕਮਾਲ ਹੋਈ ਪਈ ਹੈ। ਇਹ ਸ਼ਾਹ ਹੁਸੈਨ ਦਾ ਫੋਟੋ ਹੈ। ਫਿਰ ਜਨਾਬ ਬਾਬਾ ਜੀ ਫਰੀਦ, ਬਾਬਾ ਗੁਲਾਮ ਫਰੀਦ ਰਹਿਮਤੁल्लाह ਅਲੈਹ ਦਾ, ਮੀਆਂ ਮੁਹੰਮਦ ਬਖਸ਼ ਸਾਹਿਬ ਹੋਰਾਂ ਦੀ ਪੱਗ ਕਿੱਡੀ ਸੋਹਣੀ ਹੈ ਜਨਾਬ। ਫਿਰ ਆਪ ਨੇ ਅਖਬਾਰਾਂ ਦੇ ਤਰਾਸ਼ੇ ਦਿੱਤੇ ਨੇ ਹਵਾਲੇ ਵਿੱਚ, ਔਰ ਬੜੇ ਬਾਰੀਕ ਹੈ, ਮੈਂ ਸ਼ੀਸ਼ੇ ਨਾਲ ਪੜਾਂਗਾ ਇਨਸ਼ਾਅੱਲਾ। ਤੇ ਇਹਨਾਂ ਤੇ ਰਹਿਮਤਾਂ ਹੋਣ, ਲੱਖਾਂ ਰਹਿਮਤਾਂ, ਔਰ ਇਹਨਾਂ ਦੀ ਉਮਰਾਂ ਲੰਬੀਆਂ ਹੋਣ। ਆਹ ਮੁੱਖ ਬਖਾਲੀ ਕਰ ਛੱਡੀ ਹੈ, ਮੈਂ ਚਾਅ ਲਾ ਲਿਆ ਹੈ ਕਿ ਅੱਲਾਹ ਤਾਲਾ ਇਹਨਾਂ ਨੂੰ ਹਿਫਜ਼ੇ ਅਮਾਨ ਵਿੱਚ ਰੱਖੇ ਤੇ ਹਸਨੈਨ ਭੱਟੀ ਸਾਹਿਬ ਐਵੇਂ ਬੰਦਿਆਂ ਨੂੰ ਮੋਇਆਂ ਪਿਆਂ ਨੂੰ ਉਠਾਉਂਦੇ ਰਹਿਣ ਤੇ ਜ਼ਿੰਦਾ ਕਰਦੇ ਰਹਿਣ। ਜੀ ਹਾਜੀ ਫਕੀਰ ਹਸਨ ਅੰਸਾਰੀ ਫੈਜ਼ਪੁਰੀ ਉਹਨਾਂ ਦੇ ਨਾਲ ਅੱਜ ਬੜੀ ਵਧੀਆ ਬੈਠਕ ਹੋਈ ਹੈ, ਪੰਜਾਬੀ ਬੈਠਕ। ਪੰਜਾਬੀ ਦਾ ਮਾਨ ਤਾਣ, ਪੰਜਾਬ ਦਾ ਮਾਨ ਤਾਣ, ਸਾਰੀ ਧਰਤੀ ਦਾ ਮਾਨ ਤਾਣ, ਧਰਤੀ ਨਾਲ ਜੁੜੇ ਹੋਏ ਇੱਕ ਇੱਕ ਸਾਹ ਦੇ ਵਿੱਚ ਆਪ ਪੰਜਾਬੀ ਦਾ ਕੰਮ ਕਰ ਰਹੇ ਨੇ। ਤੇ ਲੈ ਆਓ ਯਾਰ ਹਵਾਲੇ ਰੱਬ ਦੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇ।